हाँ जी, सब तो पहला तो जी अस्सलाम वालेकुम, सत श्री अकाल। किद्दां जी सारे वीर, उम्मीद करदा कि तुसीं सारे वधिया होवोगे। मालक सारिਆਂ ਦੇ ਉੱਤੇ अपनी रहमत करे। मैं जी तुहाडा अपना वीर राणा खालिद मकबूल हाज़र हाँ तुहाडी खिदमत दे विच एक नवीं वीडियो दे नाल ते देखण वाले सुणन वाले सारे वीरां नूं जी आयां नूं कहना सत बिस्मिल्ला। की हाल चाल है जी? मैं जी इस वेले हैगा अपने फुट्टां दे खेत दे विच। सवेरे सवेर का टाइम है, सूरज हजे निकला ही आ। यह देखो हले हैं। सब तो पहला जी रब का नाम लिया, उस तो बाद पहुँच गए जी पैड़ियां दे विच। साडी पुट्ठां भी कुछ ना कुछ जड़ियां आ ये तैयार हुई आ। बी तो थानू मैं पहले ही दस्या सीगा भी बी एडा चंगा कोई नहीं हैगा, पर मीह ने खराब भी बड़ियां कीतियां, बारिशां कोई नहीं रुकियां। जिहड़ा कोई हिसाब किताब है सी तो वह बारिशा ने भी खराब बड़ा किया, पर फिर भी कुछ ना कुछ निज़ाम जिहड़ा वो चलना शुरू हो गया। खर्चा मरचा जिहड़ा कोई उत्ते माड़ा मोटा होया वो कोई जिहड़ा ना जी। ते आ भाई हुरी है की नाम वीर जी तुहाडा? अस्सलाम वालेकुम। मोहम्मद अज़हर हुसैन। तुसीं किहड़ी जगह तो आंदे? कुतुब शर्मा टूल प्लाजा जिला साहिवाल। हाँ जी, इस इत्थे तुसीं फुट्टां दा हो लाया है जी? हाँ जी, ਅਸੀਂ ਉੱਥੇ ਫੁੱਟਾਂ ਦਾ ਟੂਲ ਪਲਾਜ਼ਾ ਤੇ ਸਟਾਲ ਲਾਇਆ ਵਾ। ਬਸ ਲੰਘਦੇ ਟੱਪਦੇ ਜਿਹੜੇ ਉਹ ਮਾਸ਼ਾਅੱਲਾ ਬਹੁਤ ਜ਼ਿਆਦਾ ਫੁੱਟਾਂ ਪਸੰਦ ਕਰਦੇ ਆ। ਚਾਟ ਮਸਾਲਾ ਪਾ ਕੇ ਬੜਾ ਮਿਕਸ ਕਰਕੇ ਚਟਪਟੇ ਬਣਾ ਕੇ ਦੇਈਦੀ ਹੁੰਦੀ ਨਹੀਂ ਤੁਸੀਂ ਸ਼ੱਕਰ ਚੀਨੀ ਵੀ ਕੋਈ ਪਾਣਾ ਕਿ ਚਾਟ ਮਸਾਲਾ ਹੀ? ਚਾਟ ਮਸਾਲਾ ਤੇ ਕਾਲਾ ਨਮਕ ਮਿਕਸ ਹੁੰਦਾ ਹੈ, ਫੁੱਟਾਂ ਦਾ ਨਮਕ ਬਣਾਈ ਆ ਉਹ ਪਾ ਕੇ ਦੇਈਦੀ, ਉਹਦੇ ਬੜਾ ਚਟਪਟਾ ਕੰਮ ਬਣ ਜਾਂਦਾ। ਤੇ ਨਾਲ ਮੈਂ ਸਕੰਜਵੀ ਵਗੈਰਾ ਵੀ ਰੱਖੀ ਹੋਈ ਹੈ, ਨਾਲ ਇਮਲੀ ਆਲੂ ਬੁਖਾਰੇ ਦਾ ਸ਼ਰਬਤ ਵੀ ਰੱਖਿਆ ਹੋਇਆ, ਤੇ ਉਹ ਮਾਸ਼ਾਅੱਲਾ ਕਾਫੀ ਸਰਕਟ ਚੱਲ ਜਾਂਦਾ ਜੀ। ਅੱਛਾ, ਮੇਨ ਟੂਲ ਪਲਾਜ਼ਾ ਕੁਤਬ ਸ਼ਰਮਾ ਦਰਿਆ ਰਾਵੀ ਦੇ ਉੱਤੇ। ਦੇਖੋ ਜੀ ਇਹ ਹੈਗੀ ਆ ਫੁੱਟਾਂ ਦੀ ਕਦਰ, ਠੀਕ ਆ। ਕਿੱਥੇ ਕੁਤਬ ਸ਼ਾਨਾ ਇੱਥੋਂ ਤਕਰੀਬਨ ਹੈਗਾ 14-15 ਕਿਲੋਮੀਟਰ, 15-16 ਕਿਲੋਮੀਟਰ। ਉੱਥੋਂ ਇਹ ਬੰਦਾ ਫੁੱਟਾਂ ਲੈਣ ਵੀ ਇੱਥੇ ਆਂਦਾ ਆ ਵੀ ਉਧਰ ਕਿਧਰੇ ਹੋਰ ਲੱਗੀਆਂ। ਇਹਨੇ ਵੀ ਅੱਗੇ ਦੱਸਦਾ ਸੀਗਾ ਵੀ ਇਹਨੇ ਵੀ ਲਾਈਆਂ ਹੋਈਆਂ ਸੀ ਫੁੱਟਾਂ, ਪਰ ਹੋਇਆ ਕੀ ਆ ਵੀ ਇਹਦੀ ਫੁੱਟਾਂ ਵੀ ਜਿਹੜੀਆਂ ਨਾ ਉਹ ਪਾਣੀ ਦੀ ਨਜ਼ਰ ਹੋ ਗਈਆਂ। ਉਹ ਦਰਿਆ ਦਾ ਇਲਾਕਾ ਆ, ਉੱਥੇ ਹੋਰ ਪਾਣੀ ਜ਼ਿਆਦਾ ਆ ਗਿਆ ਤੇ ਉਹ ਜਨਾਬ ਜੀ ਇਹਦੀ ਫੁੱਟਾਂ ਉੱਥੇ ਖਰਾਬ ਹੋ ਗਈਆਂ। ਤੇ ਫਿਲਹਾਲ ਜਿਹੜਾ ਰੇਟ ਜਾ ਰਿਹਾ ਜੀ ਇਹ 800 ਰੁਪਏ ਮਣ, ਇੱਕ ਮਣ 800 ਰੁਪਏ ਦੀਆਂ। ਇਹ ਭਾਈ ਆਪਣੇ ਕੋਲੋਂ ਇਹ ਲੈਂਦਾ। ਇੱਕ ਵੀਰ ਹੋਰ ਹੁੰਦਾ ਰਾਣਾ ਸ਼ਫੀਕ, ਜਿਹਦੀ ਵੀਡੀਓ ਪਹਿਲਾਂ ਉਹ ਵੀ ਆਪਣਾ ਗਾਹਕ ਬਣ ਗਿਆ, ਉਹ ਵੀ ਲੈ ਜਾਂਦਾ। ਤਕਰੀਬਨ 2.5-3 ਮਣ ਫੁੱਟਾਂ ਜਿਹੜੀਆਂ ਨਾ ਉਹ ਹੋ ਜਾਂਦੀਆਂ ਹਰ ਰੋਜ਼। ਤੇ ਨਿਜ਼ਾਮ ਸੋਹਣਾ ਟੁਰਿਆ ਹੋਇਆ ਜੀ ਮਾਲਕ ਨੇ। ਇਹ ਦੇਖ ਲਓ ਤੁਸੀਂ ਵੀ, ਉਂਝ ਹਾਲਤ ਬੇਲਾਂ ਦੀ ਉਹ ਵੀ ਸੋਹਣੀ ਆ। ਫੁੱਟ ਜਿਹੜੀ ਆ ਨਾ ਐਡੀ ਵੱਡੀ ਨਹੀਂ ਹੋਈ। ਇਹ ਦੇਖੋ ਇਹ ਛੋਟੀ ਹੈ। ਹੁਣ ਇਹ ਬਾਰਿਸ਼ ਦੀ ਵਜ੍ਹਾ ਨਾਲ ਇਹਦਾ ਕੀ ਨੁਕਸਾਨ ਹੋਇਆ ਵੀ ਇਹ ਦੇਖੋ ਆਹ ਜਿਹੜੀ ਇਹਦੀ ਸਾਈਡ ਆ ਨਾ ਇਹ ਖਰਾਬ ਹੋ ਗਈ। ਥੱਲੇ ਜਿਹੜੀ ਜ਼ਮੀਨ ਦੇ ਨਾਲ ਲੱਗੀ ਹੋਈ ਸੀ ਉਹ ਸਾਈਡ ਖਰਾਬ ਹੋ ਗਈ। ਇਸ ਵਾਸਤੇ ਮੀਂਹ ਨੇ ਬੜਾ ਨੁਕਸਾਨ ਕੀਤਾ ਜੀ। ਬਾਕੀ ਇੱਕ ਦਿਨ 'ਚ ਹੀ ਪੱਕ ਪੁੱਕ ਜਾਂਦੀਆਂ। ਮੈਂ ਇਹਨਾਂ ਦਾ ਹਿਸਾਬ ਕਿਤਾਬ ਜਿਹੜਾ ਲਾਇਆ। ਤੇ ਆ ਜੀ ਹੈਗੇ ਆ ਆਪਣਾ ਬਸ਼ੀਰ ਸਾਹਿਬ ਜੀ। ਕੀ ਹਾਲ ਚਾਲ ਹੈ ਜੀ? ਬਸ ਠੀਕ, ਅੱਲਾ ਦਾ ਕਰਮ ਸ਼ੁਕਰ ਹੈ ਜੀ। ਤਬੀਅਤਾਂ ਸਿਹਤਾਂ? ਸ਼ੁਕਰ ਤੇ ਅਲਹਮਦੁਲਿਲਾ। ਪੱਠੇ ਵੱਢ ਲਏ ਜੀ? ਹਾਂਜੀ, ਪੱਠੇ ਵੱਢ ਕੇ ਤੇ ਰੱਖਤੇ ਆ। ਹੁਣ ਮੈਂ ਕਿਹਾ ਵੀ ਆ ਫੁੱਟਾਂ ਚੁੱਕ ਲਈਏ, ਫੁੱਟਾਂ ਤੋੜ ਕੇ ਦੇ ਲਈਏ। ਅੱਛਾ ਗਾਹਕ ਆਇਆ ਬਸ਼ੀਰ। ਹਾਂਜੀ, ਇਹ ਫੁੱਟਾਂ ਜਿਹੜੀਆਂ ਅਗਾਂ ਲੱਗ ਰਹੀਆਂ ਕੋਈ? ਹਾਂਜੀ, ਇਹ ਬਹੁਤ ਹੁਣ ਫਲ ਚੁੱਕ ਰਹੀਆਂ ਨੇ। ਅੱਛਾ, ਹਾਂਜੀ, ਆਪਾਂ ਕੋਲ ਨਾ ਅਗਲਾ ਮਹੀਨਾ ਵੀ ਬਾਥਰੂ ਦਾ ਵੀ ਨਹੀਂ ਮੁੱਕਣੀਆਂ। ਬਹੁਤ ਫਲ ਲੱਗ ਰਿਹਾ ਜੇ ਗੱਲ ਇਨਸ਼ਾਅੱਲਾ। ਕੰਮ ਬੜਾ ਠੀਕ ਆ। ਹਾਂਜੀ, ਆਹ ਕੰਮ ਬਹੁਤ ਠੀਕ ਆ। ਚਲੋ ਮਾਲਕ ਨੇ ਜਿਹੜੀ ਰੋਜ਼ੀ ਮੰਡ ਦੇਣੀ ਹੈ ਜੀ ਉਹ ਤਾਂ ਦੇਣੀ ਦੇਣੀ। ਚਲੋ ਵਧੀਆ ਹੋ ਗਿਆ। ਆਹੇ ਆ ਤੇਰਾ ਸਰ ਜਾਣਾ ਹਨਾ। ਅੱਗੇ ਉਹਦੇ ਜੋਗੀਆਂ ਅੱਜ ਪਤਾ ਨਹੀਂ ਦੂਸਰੇ ਭਾਈ ਸ਼ਫੀਕ ਜੋਗੀਆਂ ਨਿਕਲਦੀਆਂ ਕਿ ਨਹੀਂ ਨਿਕਲਦੀਆਂ। ਕਿਉਂ ਬਸ਼ੀਰ? ਅੱਛਾ ਚਲੋ ਬਹਰਹਾਲ ਜੀ, ਜਦੋਂ ਸਾਡੇ ਕੋਲ ਅੱਜ ਤੋਂ 5-7 ਦਿਨ ਪਹਿਲਾਂ ਨਾ ਆ ਭਾਈ ਜਿਸ ਟਾਈਮ ਇਹ ਆਇਆ ਗਾਹਕ ਆਇਆ, ਉਸ ਤੋਂ ਬਾਅਦ ਸਾਡੀ ਇਹਨਾਂ ਵੱਲ ਧਿਆਨ ਗਿਆ ਵੀ ਨਹੀਂ ਯਾਰ ਇਹਨਾਂ ਦੇ ਨਾਲ ਕੁਛ ਨਾ ਕੁਛ ਕਰਨਾ ਚਾਹੀਦਾ। ਹੁਣ ਤੁਸੀਂ ਦੇਖ ਰਹੇ ਆ ਵੀ ਇਹਦੇ ਵਿੱਚ ਜਿਹੜਾ ਆ
ਘਾਹ ਬੂਟ ਵੀ ਹੋ ਗਿਆ ਬਾਰਿਸ਼ਾਂ ਦੀ ਵਜ੍ਹਾ ਨਾਲ। ਬਾਰਿਸ਼ਾਂ ਪਈਆਂ ਹੀ ਨਹੀਂ ਆ। ਤੇ ਉਹ ਗੱਲ ਹੈਗੀ ਆ ਵੀ ਸਿਆਣੇ ਕਹਿੰਦੇ ਹੁੰਦੇ ਸੀਗੇ, ਮੈਂ ਇਹ ਗੱਲ ਸੁਣੀ ਸੀਗੀ ਵੀ ਸੌਣ ਜਿਹੜਾ ਨਾ ਉਹ ਰਾਤ ਨੂੰ ਨਹੀਂ ਬਰਸਦਾ। ਵੀ ਰਾਤੀ ਜਿਹੜਾ ਨਾ, ਜੇ ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ, ਜੇ ਬੱਦਲ ਚੜ੍ਹ ਆਣੇ ਗੜਕਣਾ, ਤੇ ਜਿਹੜੇ ਘਰ ਦੇ ਸੀ ਨਾ ਬਜ਼ੁਰਗ, ਉਹਨਾਂ ਨੇ ਕਹਿਣਾ ਵੀ ਕੋਈ ਨਹੀਂ, ਆਰਾਮ ਨਾਲ ਸੋ ਜਾਓ, ਸੌਣ ਰਾਤੀ ਨਹੀਂ ਬਰਸਦਾ। ਪਰ ਆਹ ਜਿਹੜਾ ਸੌਣ ਆ 2025 ਦਾ, ਇਹ ਮੈਂ ਕਹਿੰਦਾ ਦਿਨੇ ਨਹੀਂ ਬਰਸਦਾ, ਰਾਤ ਨਹੀਂ ਬਰਸਿਆ। ਦੂਜੀ ਕਹਿੰਦੇ ਹੁੰਦੇ ਸੀਗੇ ਸਿਆਣੇ ਵੀ ਜਿਹੜਾ ਆਪਣਾ ਕਹਿੰਦੇ ਆ ਵੀ ਜਦੋਂ ਸੌਣ ਦੇ ਵਿੱਚ ਮੀਂਹ ਪੈਂਦਾ ਨਾ, ਢਿੱਗੇ ਦਾ ਇੱਕ ਸਿੰਘ ਗਿੱਲਾ ਤੇ ਇੱਕ ਸਿੰਘ ਜਿਹੜਾ ਨਾ ਸੁੱਕਾ ਰਹਿ ਸਕਦਾ। ਇਹ ਗੱਲ ਕੱਲ ਮੈਂ ਦੇਖੀ ਆ ਵੀ ਆ ਜਿੱਥੇ ਭਾਈ ਆਇਆ ਨਾ, ਕੀ ਨਾਮ ਦੱਸਿਆ ਭਾਈ ਆਪਣਾ? ਮੁਹੰਮਦ ਅਸਰ ਭਾਈ। ਇਹ ਦੇਖੋ ਮੈਂ ਇੱਥੋਂ ਗੱਲ ਕਰਾਨਾ, ਇੱਥੋਂ ਇਹ ਕੱਲ ਜਦੋਂ ਆਇਆ ਨਾ, ਕੱਲ 3:30 ਵਜੇ ਦੀ ਬਾਰਿਸ਼ ਭਾਰਨ ਜ਼ਿਲ੍ਹਾ ਸਾਹੀਵਾਲ ਵਾਲੇ ਸ਼ੁਰੂ ਹੋਈ ਏ ਤੇ ਮਗਰਿਬ ਦੀ ਅਜ਼ਾਨ ਤੱਕ ਬਾਰਿਸ਼ ਰਹੀ ਆ। ਅੱਛਾ। ਇੰਨੀ ਬਾਰਿਸ਼, ਕਟਕਾਂ ਦੀ ਬਾਰਿਸ਼ ਪਈ ਉੱਥੇ ਤੇ ਬੜੇ ਸੜਕ ਦਾ ਨੁਕਸਾਨ ਹੁੰਦਾ, ਸੜਕ ਦੇ ਸਾਈਡਾਂ ਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੁੰਦਾ ਹੈ। ਤੇ ਤੂੰ ਇਹ ਨਹੀਂ ਸੋਚਿਆ ਵੀ ਇੱਧਰ ਵੀ ਮੀਂਹ ਪਿਆ ਹੋਣਾ? ਮੈਂ ਇਹੀ ਸੋਚ ਕੇ ਆਇਆ, ਮੈਂ ਕਿ ਇਧਰੀ ਸਾਈਡ ਤੋਂ ਬੱਦਲ ਆਇਆ, ਮੈਂ ਕਿ ਇੱਧਰ ਵੀ ਬਾਰਿਸ਼ ਹੋਈ ਹੋਣੀ, ਰਸਤਾ ਬੜਾ ਖਰਾਬ ਹੋਣਾ, ਚੱਲਨੇ ਜਲਦੀ ਆਸਾ ਮੈਂ ਕਿ ਚਲੋ ਕੋਈ ਥੋੜੀ ਮੁਝੇ ਤੋੜਾਂਗੇ। ਲੇਕਿਨ ਜਦੋਂ ਇੱਧਰ ਆਇਆ, ਇੱਧਰ ਬਾਰਿਸ਼ ਹੀ ਨਹੀਂ ਹੈਗੀ, ਸਾਡੇ ਵਾਲੇ ਤੇ ਡੁੱਬਿਆ ਪਿਆ ਸਾਰਾ ਕੰਮ। ਇਹ ਕਿੱਥੇ ਤੱਕ ਮੀਂਹ ਪਿਆ ਹੋਇਆ? ਇਹ ਆ ਜਿਹੜੀ ਮਿੱਲ ਹੈਗੀ ਨਾ, ਇਹ ਮਿੱਲ ਤੋਂ ਪਰੇ ਪਰੇ ਮੀਂਹ ਪਿਆ, ਉਰੇ ਨਹੀਂ ਪਿਆ। ਆ ਮਿੱਲ, ਐਸ ਮਿੱਲ ਤੇ ਲਓ ਜੀ। ਮਿੱਲ ਜਿਹੜੀ ਹੈ ਨਾ ਸਾਡੇ ਤੋਂ ਇੱਥੋਂ, ਮੇਰੇ ਡੇਰੇ ਦੇ ਉੱਤੋਂ, ਮੇਰੇ ਖੇਤਾਂ ਦੇ ਉੱਤੋਂ ਨਾ 1 ਕਿਲੋਮੀਟਰ ਉੱਥੇ ਤੱਕ ਮੀਂਹ ਪਿਆ ਹੋਇਆ, ਤੇ ਇੱਥੇ ਤੱਕ ਅਗਾਂਹ ਮੀਂਹ ਕੋਈ ਨਹੀਂ ਹੈਗਾ ਸਾਡੇ ਇੱਥੇ। ਤੇ ਉਹੀ ਹੈ ਗੱਲ ਸਿਆਣਿਆਂ ਦੀ ਵੀ ਢੱਗੇ ਦੇ ਇੱਕ ਸਿੰਘ ਸੁੱਕਾ ਤੇ ਇੱਕ ਸਿੰਘ ਗਿੱਲਾ ਵਾਲੀ। ਤੇ ਠੀਕ ਆ, ਅਸੀਂ ਭਾਈ ਸ਼ਹਜ਼ਾਦ ਹੈ ਨਾ? ਅੱਛਾ, ਅਸੀਂ ਆ ਭਾਈ ਅਜ਼ਰ ਨੂੰ ਜੀ ਫੁੱਟਾ ਤੋੜ ਕੇ ਦੇ ਲਈਏ। ਇੱਕ ਗਾਹਕ ਸਾਡਾ ਹਲੇ, ਅਸੀਂ ਇਹਨਾਂ ਨੂੰ ਫਾਰਗ ਕਰ ਲਈਏ, ਤੇ ਫਿਰ ਉਸ ਤੋਂ ਬਾਅਦ ਸਾਡਾ ਦੂਜਾ ਗਾਹਕ ਰਾਣਾ ਸ਼ਫੀਕ ਸਾਹਿਬ ਵੀ ਪਹੁੰਚਣ ਵਾਲੇ ਆ। ਹਾਂ, ਉੱਥੇ ਨੂੰ ਹੈ ਆ, ਮੈਂ ਦੇਖਾਂ। ਘਾਹ ਬੂਟ ਤਾਂ ਹੋ ਗਿਆ ਇਹਦੇ ਵਿੱਚ, ਪਰ ਗੱਲ ਇਹ ਆ ਵੀ ਬਸ਼ੀਰ ਕਹਿੰਦਾ ਵੀ ਅਗਾ ਫੁੱਲ ਬੜਾ ਚੱਕਿਆ ਹੋਇਆ ਨੇ, ਤੇ ਇਹ ਹੈਗਾ ਵੀ ਜਿਹੜਾ ਨਾ ਇਨਸ਼ਾਅੱਲਾ ਜੀ ਇਹਦਾ ਆਪਣਾ ਬਹੁਤ ਕੰਮ ਚੱਲਣਾ। ਅੱਛਾ। ਹਾਂਜੀ, ਅੱਲਾਹ ਪਾਕ ਨੇ ਬੜਾ ਨਿਜ਼ਾਮ ਚਲਾ ਦੇਣਾ। ਚਲੋ ਅੱਲਾਹ ਪਾਕ ਰਹਿਮਤ ਕਰੂਗਾ। ਵੈਸੇ ਉਹ ਕਹਿੰਦੇ ਨਹੀਂ ਨਾ ਹਿੰਗ ਲੱਗੇ ਨਾ ਫਟਕੜੀ, ਖਰਚਾ ਇਹਦੇ ਤੇ ਘੱਟ ਆ, ਤੇ ਡਿਮਾਂਡ ਬਈ ਮੈਂ ਹੈਰਾਨ ਹੋ ਗਿਆ। ਯਕੀਨ ਕਰੋ, ਫੁੱਟਾਂ ਦੀ ਡਿਮਾਂਡ ਬਹੁਤ ਹੈਗੀ ਹੈ ਵੀ 15-20 ਕਿਲੋਮੀਟਰ ਤੋਂ ਬੰਦਾ ਉਹ ਵੀ ਆਇਆ। ਤੇ ਇੱਕ ਹੋਰ ਦੱਸਾਂ, ਮੇਰੇ ਵਾਲਦ ਸਾਹਿਬ ਸੂਬਾ ਕਹਿੰਦੇ ਸੀ ਵੀ ਇੱਕ ਗਾਹਕ ਹੋਰ ਆਇਆ ਇੱਥੋਂ, ਉਹ ਕਹਿੰਦਾ ਜੀ ਮੈਂ 1200 ਰੁਪਏ ਨੂੰ ਤੁਹਾਡੀਆਂ ਫੁੱਟਾਂ ਚੱਕੂਗਾ ਤੇ ਤੁਸੀਂ ਮੈਨੂੰ ਦਿਓ। ਤੇ ਮੇਰੇ ਵਾਲਦ ਸਾਹਿਬ ਨੇ ਉਹਨੂੰ ਇਹ ਗੱਲ ਕੀਤੀ ਆ ਵੀ ਨਹੀਂ, ਸਾਡੇ ਕੋਲ ਇੱਕ ਬੰਦਾ ਬੜੀ ਦੂਰੋਂ ਆਂਦਾ ਤੇ 2 ਬੰਦੇ ਸਾਡੇ ਕੋਲ ਲੱਗੇ ਹੋਏ ਆ, ਅਸੀਂ ਜਿਹੜਾ ਆ ਨਾ 200-400 ਪਿੱਛੇ ਇਹ ਗੱਲ ਨਹੀਂ ਕਰਨੀ ਹੈਗੀ, ਅਸੀਂ ਫੁੱਟਾਂ ਉਹਨਾਂ ਨੂੰ ਹੀ ਦੇਣੀਆਂ ਆ। ਬਾਕੀ ਅਗਲਾ ਜਿਹੜਾ ਇਹਦਾ ਫਲ ਹੋਊਗਾ ਉਹਦਾ ਸੌਦਾ ਇਹਨਾਂ ਨਾਲ ਫਿਰ ਦੁਬਾਰਾ ਨਵੇਂ ਸਿਰੇ ਤੋਂ ਕਰਾਂਗੇ, ਜੇ ਰੇਟ ਵੱਧ ਗਿਆ ਹੋਇਆ ਵਾਕਈ। ਹੁਣ ਇਹ ਪਤਾ ਨਹੀਂ ਵੀ ਉਹ ਬੰਦਾ ਲਾਲਚ ਦੇ ਕੇ ਗਿਆ ਜਾਂ ਕੀ ਕੀਤਾ, ਜਿਵੇਂ ਬੰਦੇ ਆ ਕੇ ਰੇਟ ਲਾ ਦਿੰਦੇ ਆ ਵੀ ਚੱਲ ਯਾਰ ਕੋਈ ਨਹੀਂ ਹੈ, ਉਹ ਗੱਲ ਕਰਕੇ ਚੱਲ ਗਿਆ, ਕਰਕੇ ਚੱਲ ਗਿਆ ਵੀ 1200 ਰੁਪਏ ਨੂੰ ਮਾਣਾ ਦੇ ਹਿਸਾਬ ਨਾਲ ਮੈਨੂੰ ਦੇ ਦਿਓ। ਤੇ ਮੈਂ ਤੁਹਾਨੂੰ ਦੱਸਿਆ ਵੀ 3 ਕਮਣ ਲੈਂਦੀਆਂ, ਤੇ ਹੁਣ ਮੈਂ ਇਹਨਾਂ ਨੂੰ ਜਰਾ ਕਰ ਲਵਾਂ ਥੜਾਈ। ਹੈ ਠੀਕ ਆ। ਲੋ ਜੀ, ਡੇਰੇ ਤੋਂ ਮੈਂ ਆਇਆ ਘਰੇ, ਫੁੱਟਾਂ ਤੋੜੀਆਂ ਪਹਿਲਾਂ, ਫਿਰ ਉਹ ਭਾਈ ਜਿਹੜੇ ਆਏ 2 ਜਣੇ ਆ, ਤੁਹਾਨੂੰ 3 ਮੈਣ ਫੁੱਟਾਂ ਹੋਈਆਂ, ਉਹਨਾਂ ਨੂੰ ਜਨਾਬ ਜੀ ਉਹ ਲੋਡ ਕਰਾਈਆਂ। ਲੋਡ ਕਰਾਉਣ ਤੋਂ ਬਾਅਦ ਆਏ ਘਰੇ ਆ ਕੇ ਨਹਾਤੇ ਧੋਤਿਆਂ, ਤੇ ਉਸ ਟਾਈਮ ਮੈਂ ਆ ਗਿਆ। ਤੁਸੀਂ ਆ ਸ਼ਾਇਦ ਸਿਆਣ ਲਿਆ ਹੋਵੇ ਵੀ ਇਹ ਗਲੀ ਹੈਗੀ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੀ, ਤੇ ਰਾਣਾ ਸਾਹਿਬ ਵੀ ਆ ਦੇਖੋ ਤੁਸੀਂ ਆ ਗਏ ਆ ਜੀ। अस्सलाम वालेकुम जी राणा साहब, की हाल चाल है? ਤੇ ਇਹ ਦੇਖੋ ਜੀ, ਇੱਥੇ ਆ ਲੱਗਿਆ ਹੋਇਆ ਨੈਟ ਤੇ ਸੀਮੈਂਟਡ ਪਿੱਚ ਬਣੀ ਹੋਈ ਆ ਨਿਆਣਿਆਂ ਨੇ। ਰਾਣਾ ਸਾਹਿਬ ਇਹ ਨਿਆਣਿਆਂ ਨੇ ਖੇਲਣ ਵਾਸਤੇ? ਹਾਂ, ਇਹ ਨਿਆਣਿਆਂ ਨੇ ਮੈਨੂੰ ਪੁੱਛ ਰਹੇ ਸੀ, ਕਹਿੰਦੇ ਜੀ ਇੱਥੇ ਲਗਾ ਲਈਏ। ਮੈਂ ਕਿਹਾ ਕੋਈ ਨਹੀਂ, ਮੈਂ ਕਿਹਾ ਆਪਣੇ ਮਹੱਲੇ ਦੇ ਨਿਆਣੇ ਆ, ਮੈਂ ਕਿਹਾ ਲਗਾ ਲਓ। ਮੈਂ ਕਿਹਾ ਚਲੋ। ਇਹ ਰਾਤ ਨੂੰ ਰਾਣਾ ਸਾਹਿਬ ਖੇਲਦੇ ਦਿਨੇ? ਰਾਤ ਨੂੰ ਲਾਈਟ ਲਾ ਕੇ। ਲਓ ਜੀ, ਆ ਨਿਆਣਿਆਂ ਨੇ ਖੇਲਣ ਵਾਲਾ ਆਹ ਬਣਾਇਆ, ਨੈਟ ਲਾਇਆ, ਸੀਮੈਂਟਡ ਵਿਕਟ ਲਾਈ, ਬੜੀ ਮਿਹਨਤ ਕੀਤੀ। ਬੈਡਮਿੰਟਨ ਦਾ ਦੇਖੋ ਨਾ, ਨਿਆਣੇ ਅਗਰ ਇਕੱਲੇ ਹਰ ਟਾਈਮ ਮੋਬਾਈਲਾਂ ਤੇ ਰਹਿਣਗੇ, ਵੈਸੇ ਬੈਠਣਗੇ ਬੁਰੀ, ਉਸ ਤੋਂ ਬਿਹਤਰ ਹੈ ਨਿਆਣਿਆਂ ਨੂੰ ਖੇਡ ਦਾ ਪੂਰਾ ਮੌਕਾ ਦੇ। ਸ਼ਾਮੀ ਪਹਿਲੇ ਬੈਡਮਿੰਟਨ ਖੇਲਦੇ ਆ,
ਤੇ ਫਿਰ ਇਹ ਜਿਹੜਾ ਨਾ ਜਿਹੜੇ ਕ੍ਰਿਕਟ ਵਾਲੇ ਆਪਣਾ ਇੱਥੇ ਪ੍ਰੈਕਟਿਸ ਕਰਿਆ ਕਰਨਗੇ। ਇਹ ਰਾਤ ਨੂੰ ਕਿਸੇ ਦਿਨ ਰਾਣਾ ਖੇਲੀਏ ਕ੍ਰਿਕਟ, ਬਹੁਤ ਦਿਨ ਹੋ ਗਏ ਕ੍ਰਿਕਟ ਖੇਡੀ ਨੂੰ। ਆਹੋ ਤੂੰ ਖੇਡ ਲਾ, ਮੇਰਾ ਤਾਂ ਮੋਢਾ ਚੜਵਾਏਗਾ ਤੂੰ। ਮੈਂ ਵਾਵਾ ਕੋਈ 20-25 ਸਾਲ ਪਹਿਲੇ ਨਾ ਹਾਂ ਕੋਈ 10 ਕੁ ਸਾਲ ਦੇ ਵਕਫੇ ਤੋਂ ਬਾਅਦ ਇੱਕ ਓਵਰ ਕੀਤਾ ਤੇ ਮੇਰਾ ਤੇ 15 ਦਿਨ ਜਿਹੜਾ ਨਾ ਰਾਣਾ ਕਹਿੰਦੇ ਤੂੰ ਇੰਜ ਕਰਕੇ ਜਦੋਂ ਬੋਲਿੰਗ ਕਰਦਾ ਸੀ ਗਿਰ ਜਾਂਦਾ ਸੀਗਾ। ਨਹੀਂ ਮੈਂ ਨਹੀਂ ਕਰਦਾ ਸੀ ਹੈ। ਅਲਬੱਤਾ ਇਹ ਸੀ ਵੀ ਮੇਰਾ ਨਿਸ਼ਾਨਾ ਜਿਹੜਾ ਉਸ ਦਿਨ ਅੰਬ ਵਾਲਾ ਸੀ। ਹਾਂ ਮੇਰਾ ਕ੍ਰਿਕਟ ਤੇ ਵੀ ਇਹ ਸੀ ਵੀ ਉਹ ਵਿਕਟ ਦੇ ਉੱਪਰ ਵਾਲੇ ਸਿਰੇ ਤੇ ਹੀ ਬਾਲ ਲੱਗਦੀ ਸੀ। ਅੱਛਾ ਅੱਛਾ ਹਾਂ ਅੱਛਾ। ਵਾਪਿਆ ਸੀ। ਚਲਿਏ ਰਾਣਾ ਸਾਹਿਬ ਅੱਜ ਤੁਹਾਨੂੰ ਖਿਲਾਉਂਦੇ ਆ ਫੁੱਟਾਂ ਹਾਂ ਹੈ। ਚਲਿਏ ਉੱਥੋਂ ਆਪਾਂ ਲੈਣਾ ਚਾਟ ਮਸਾਲਾ, ਹੂੰ। ਉਸ ਤੋਂ ਬਾਅਦ ਕਰਾਣਾ ਫਿਰ ਆਪਾਂ ਜਾ ਕੇ ਲੋਡ ਕਰਾ ਕੇ ਤੇ ਫਿਰ ਅਸੀਂ ਪਹੁੰਚਦੇ ਹਾਂ ਜੀ ਦੁਕਾਨਾਂ ਦੇ ਵਿੱਚ ਆਪਣੇ ਸਟੇਸ਼ਨ ਤੇ ਜੀ। ਠੀਕ ਹੈ ਜੀ, ਆਓ ਚਲੀਏ। ਲਓ ਜੀ ਅਸੀਂ ਪਹੁੰਚੇ MM ਆਰਟ ਤੇ। ਲੈਣਾ ਤਾਂ ਅਸੀਂ 10 ਰੁਪਏ ਦਾ ਮਸਾਲਾ ਆ ਸਿਰਫ, ਲੈਣ ਅਸੀਂ ਸਿਰਫ ਫੁੱਟਾਂ ਵਾਸਤੇ। ਹੈ ਵਾਹ ਜੀ ਵਾਹ, ਅਸਲਾਮ ਅਲੈਕੁਮ ਸਾਮਲ, ਕੀ ਹਾਲ ਹੈ? ਲਓ ਜੀ ਤੁਹਾਨੂੰ ਸਾਮਲ ਦੀ ਮੁਲਾਕਾਤ ਕਰਾ ਦੀ ਅੱਜ ਆਪਣੀ ਵੀਡੀਓ 'ਚ। ਅੱਛਾ ਲਓ ਜੀ ਇੱਥੇ ਸਾਮਲ ਨਾਲ ਯਾਰ ਚਾਟ ਮਸਾਲਾ ਚਾਹੀਦਾ ਸਾਨੂੰ, ਚਾਟ ਮਸਾਲਾ। ਔਰ ਰਾਣਾ ਸਾਹਿਬ ਉਧਰ ਆ ਕਿਧਰੇ ਨਹੀਂ, ਸਾਨੂੰ ਪੈਕਟ ਚਾਹੀਦਾ ਸੀ ਤਾਂ ਫੁੱਟਾਂ ਨੂੰ ਲਾਣਾ ਕੋਈ ਬਸ ਥੋੜਾ ਜਿਹਾ। ਲਓ ਜੀ ਇਹ ਸਾਡੇ ਪਿੰਡ ਦਾ ਮਾਰਟ ਆ ਜੀ। ਇਹ ਰਾਣਾ ਸਾਹਿਬ ਨੂੰ ਤਾਂ ਨਹੀਂ ਲੱਭਣ ਲੱਗਾ ਮੇਰੇ ਹਿਸਾਬ ਵਿੱਚ। ਹੈ ਚਾਟ ਮਸਾਲਾ? ਨਹੀਂ ਨਹੀਂ, ਇਹ ਤਾਂ ਕਿਧਰੇ ਚਾਟ ਮਸਾਲਾ ਹੁੰਦਾ ਆ ਕਿ ਕਨੌਰ ਚਟਪਟਾ ਹੀ ਹੈ? ਕਨੌਰ ਚਟਪਟਾ ਚਟਪਟਾ ਤਾਂ ਥੱਲੇ ਵੀ ਹਾਂ ਵੀ ਸਾਵਲ ਸੁਣਾ। ਉਹ ਕਿੱਧਰ ਗਿਆ ਸਾਡੇ ਪਿੰਡ ਵਾਲਾ ਮੁੰਡਾ? ਉਮਰ ਅਸਦ ਉਮਰ ਆਹੋ ਚਟਪਟਾ ਚਾਟ ਮਸਾਲਾ। ਲਓ ਜੀ ਐਸ ਚਟਪਟਾ ਨੈਸ਼ਨਲ ਵਾਲਿਆਂ ਦਾ ਚਾਟ ਮਸਾਲਾ ਲੈ ਲਿਆ ਜੀ। ਕਿੰਨੇ ਨੇ ਜੀ? ਇੱਕ 40 ਹੁਣ ਚਾਚਾ ਫੁੱਟਾਂ ਤੇ ਚੱਲੇ ਹਾਂ ਆ ਲਓ ਜੀ। ਆ ਪਰਚੀ ਹੈ ਪਰਚੀ ਆ ਲੈ ਲਓ ਪੈਸੇ। ਮੈਂ ਦੁਕਾਨ ਦਿਖਾ ਦਵਾਂ ਜੀ ਮਾੜੀ ਜੀ ਹੈ। चलिए जी और बकाया आपका चलो जी। अस्सलाम वालेकुम जी जनाब। और भाई नाम साहब की हाल चाल है? तबीयत सेहत किदा दी? चैनल थोड़ा किदा दा जा रहा? ठीक जा रही माशाल्लाह। रिंग है हैं रनिंग ਵਿੱਚ ਮਾਸ਼ਾਅੱਲਾ। अच्छा अच्छा अच्छा। ਨਾਲੇ ਇੱਕ ਇਹਨਾਂ ਦਾ ਇੱਕ ਚੈਨਲ ਤਾਂ ਨਹੀਂ ਹੈ। हाँ ਇਹਨਾਂ ਦਾ ਇੱਕ ਫੁੱਟਬਾਲ ਲਾਈਵ ਕਰਦੇ ਆ 448 ਜਿਹੜੇ ਦੇ। हाँ ਇੱਕ ਇਹਨਾਂ ਦਾ ਪੰਜਾਬੀ ਚ ਕ੍ਰਿਕਟ ਨਾ ਮੋਬਾਈਲ ਫੱਡਾ ਦੇ ਨਾਮ ਤੋਂ मोबाइल फटा फटा ਤੁਸੀਂ ਵੀ ਵੀਡੀਓ ਕੀਤੀ ਸੀ ਮੋਬਾਈਲ ਫਟਾ ਹਾਂਜੀ ਤੇ? ਕੀਤੀ ਲਾਸਟ ਟਾਈਮ ਨਾ ਵੀਡੀਓ ਕੀਤੀ ਆ ਕੋਈ ਹਫ਼ਤਾ ਕੁ ਪਹਿਲਾਂ ਮੇਰੇ ਖਿਆਲ। ਹਾਂ ਤੇ ਇਸਲਾਮੀ ਮਾਲੂਮਾਤ ਤੇ ਵੀ ਇੱਕ ਜਿਹੜਾ ਵਾ ਨਾ ਜਨਾਬ ਦੇ ਹੱਕ ਦੇ ਨਾਮ। ਵਾਹ ਜੀ ਵਾਹ। ਤੁਸੀਂ ਕਿਹੜਾ ਪੁੱਛ ਰਹੇ ਹੋ ਦੱਸੋ। ਲਓ ਜੀ ਮੈਨੂੰ ਤਾਂ ਇਹਨਾਂ ਪਤਾ ਹੀ ਨਹੀਂ ਸੀਗਾ ਕਿ ਜਨਾਬ ਹੋਰਾਂ ਨੇ 3 ਚੈਨਲ ਬਣਾਏ ਹੋਏ ਆ। ਅਸੀਂ ਕਰਾਉਣੇ ਆ ਜੀ ਲੋਡ, ਪੈਕੇਜ ਖਤਮ ਹੋ ਗਿਆ ਸੀ ਰਾਤੀ ਤੇ ਲਾ ਦਿਓ ਜੀ ਪੈਕੇਜ। ਗੱਲ ਕਰਨਾ ਜੀ ਪੈਕੇ। ਹੈਲੋ ਹੈਲੋ ਸ਼ਾਦੀ ਕਰਨੀ ਹਾਂ ਚੱਲਣੀ ਹੈ? ਹਾਂ ਅੱਛਾ ਹਾਂ ਇੱਧਰ ਆ ਜਾ, ਇੱਧਰ ਆ। ਲਓ ਜੀ ਆ ਗਏ ਜੀ ਰਾਣਾ ਮੁਜ਼ੰਮਲ ਸਾਹਿਬ ਜੀ। ਇੱਧਰ ਵੇਖ। ਓਏ ਇੱਧਰ ਦੇਖ, ਸੁਣਾ ਕੀ ਹਾਲ ਆ? ਸ਼ਾਦੀ
ਸ਼ਾਦੀ ਯਾਰ ਇਹਦਾ ਵਿਆਹ ਜਿਹੜਾ ਨਾ ਬੜਾ ਜ਼ਰੂਰੀ ਹੋ ਗਿਆ ਮੁਜੰਮਲ ਦਾ। ਰਾਣਾ ਇਹਦਾ ਕੋਈ ਗੁੱਤਾ ਫਾਂ ਓਏ ਇਸ ਤਰੀ ਪੈਸੇ ਲੈ ਲੈਂਦਾ ਵਾ ਤੇ ਆਪਣਾ ਜਿਹੜਾ ਵਾ ਨਾ ਹਾਂ ਪੀਂਦਾ ਵਾ। ਇਹ ਕਹਿ ਰਾਣਾ ਕਹਿੰਦਾ ਤੂੰ ਪੈਸੇ ਲੈ ਲੈਣਾ ਤੇ ਚੱਲ ਜੰਨਾ ਸ਼ਾਦੀ ਦੇ ਨਹੀਂ ਸ਼ਾਦੀ ਕਰ ਰਿਹਾ ਮੇਰਾ। ਲਓ ਜੀ ਪੈਕੇਜ ਲਾ ਦੇ ਜੀ। ਨਾਮ ਦੀ ਜਿਹੜਾ ਵਾ ਨਾ ਇਹ ਤੂੰ ਦੇਖ ਲਾ ਕਿ ਐ ਛੋਟੀ ਜਿਹੀ ਉਮਰ ਹੈ ਨਾ ਇਹ ਦੁਕਾਨ ਨਾਲ ਪੂਰੀ ਇਹ ਤੋਂ ਬਹੁਤ ਕਿਸਮ ਦੀ ਸਰਵਿਸ ਹੈ ਜਿਹੜਾ ਵਾ ਨਾ ਲੋਡ ਦੂਸਰਾ ਈਜ਼ੀ ਪੈਸਾ ਜੈਜ਼ ਕੈਸ਼ ਬਿੱਲ ਫਿਰ ਟ੍ਰੇਨ ਦੀਆਂ ਟਿਕਟਾਂ ਅੱਛਾ ਕਿਸ਼ਤਾਂ ਫਿਰ ਆਪਾਂ ਟਿਕਟ ਜੇ ਟ੍ਰੇਨ ਦਾ ਸਫ਼ਰ ਕਰਨਾ ਹੋਵੇ ਤਾਂ ਇੱਥੇ ਇਹ ਤਾਂ ਪੱਖੇ ਦੀ ਆਵਾਜ਼ ਆ ਰਹੀ ਹੋਣੀ ਮੈਂ ਮੈਕ ਵੀ ਨਹੀਂ ਲਾਇਆ। ਕੋਈ ਨਹੀਂ ਇਹਨੇ ਚੱਲ ਜਾਏਗੀ ਖੈਰ ਚੱਲ ਜੇਗੀ। ਹਾਂ ਤੇ ਇਹ ਤਾਂ ਬਹੁਤ ਸਾਰੀਆਂ ਯਾਨੀ ਕਿ ਇਹ ਦੇਖ ਲਾ ਵੀ ਇੰਨੀ ਆਉਂਦੀ ਹੈ ਇਹ ਸਾਨੂੰ ਯਾਰ ਕਿਸੇ ਦਿਨ ਟਿਕਟ ਕਰਾ ਕੇ ਦੇ ਜਦੋਂ ਸਸਤੀਆਂ ਜੀਆਂ ਹੋਣ। ਚਲਾਉਂਦੇ ਜੀ ਜਦੋਂ ਮਰਜ਼ੀ ਕਰਵਾ ਲਓ। ਅਸੀਂ ਇੱਕ ਵਲੌਗ ਬਣਾਉਣਾ ਟ੍ਰੇਨ ਦਾ ਹਾਂਜੀ ਕੋਈ ਮਸਲਾ ਨਹੀਂ। ਲਾਹੌਰ ਅੱਲੇ ਨੂੰ ਬਣਾ ਦਈਏ। ਖਾਨਗਰੀ ਵੀ ਇਨਸ਼ਾਅੱਲਾ ਜਹਾਜ਼ ਦੀਆਂ ਟਿਕਟਾਂ ਵਗੈਰਾ ਕਰਨੀਆਂ ਇੱਥੇ। ਅੱਛਾ ਹਾਂਜੀ ਚਲੋ ਬੜੀ ਗੱਲ ਆ। ਫਿਰ ਸਾਡੀ ਉਮਰੇ ਦਾ ਪੈਕੇਜ ਪੁੱਛ ਕੇ ਦੱਸ ਕੀ ਰੇਟ ਜਾ ਰਿਹਾ। ਅੱਛਾ ਪੈਕੇਜ ਇਹ ਜਾਇਜ਼ ਦਾ ਜੀ ਲਾਓ ਹਫਤੇ ਵਾਲਾ। ਜੇ ਤਾਂ ਸੁਬੀ ਸੋਨਾ ਲਓ ਜੀ ਪੈਕੇਜ ਅਸੀਂ ਕਰਾ ਲਿਆ। ਰਾਣਾ ਸਾਹਿਬ ਮੁਜ਼ੱਮਲ ਸਾਹਿਬ ਨੂੰ ਕਰਤਾ ਫੋਨ। ਮੁਜ਼ੱਫਰ ਸਾਹਿਬ ਆ ਜਾਂਦੇ ਆ ਮੁਜ਼ੱਫਰ ਸਾਹਿਬ ਲੱਗੇ ਗਏ ਹੋਏ ਸੀ। ਚਲੋ ਫੋਨ ਕਰੋ ਬਾਹਰ। ਹਾਂ ਫੋਨ ਕਰ ਦਿੰਦੇ ਆ ਇਸ ਦੁਕਾਨ ਤੇ ਠੀਕ ਹੈ ਜੀ ਫਿਰ ਹੈ ਆ ਜਾਓ ਚਲੀਏ। ਲਓ ਜੀ ਇੱਕ ਵਾਰੀ ਫਿਰ ਅਸਲਾਮ ਵਾਲੇਕੁਮ। ਅਸੀਂ ਪਹੁੰਚ ਗਏ ਹਾਂ ਜਿੱਥੇ ਜੀ ਅੱਜ ਕੱਲ੍ਹ ਰਾਣਾ ਸਾਹਿਬ ਹਾਲ ਮੁਕੀਮ ਆ ਕਿਉਂਕਿ ਤੁਹਾਨੂੰ ਪਤਾ ਡੇਰੇ ਦੇ ਵਿੱਚ ਕੰਮ ਹੋ ਰਿਹਾ ਕੰਧਾਂ ਕੁੰਧਾਂ ਬਣ ਰਹੀਆਂ ਆ। ਡੇਰਾ ਵੀ ਇੱਥੇ ਲੱਗ ਗਈ ਆ ਸਾਹਮਣੇ ਤੇ ਇਹ ਦੁਕਾਨਾਂ ਹੈਗੀਆਂ ਜਿੱਦਾਂ ਕਿ ਪਹਿਲਾਂ ਵੀ ਤੁਹਾਨੂੰ ਇੱਕ ਦਿਨ ਦੱਸਿਆ ਸੀਗਾ ਵੀ ਇੱਥੇ ਹੋਟਲ ਹੁੰਦਾ ਸੀ ਮਾਸਟਰ ਰਾਣਾ ਮੁਜ਼ੱਮਲ ਸਾਹਿਬ ਦੀਆਂ ਜੀ ਇਹ। ਤੇ ਮੁਜ਼ੱਮਲ ਸਾਹਿਬ ਪਸੀਨੋ ਪਸੀਨੀ ਪਗਰੋ ਪਗਰੀ ਹੋਏ ਪਏ ਆ। ਤੁਸੀਂ ਦੇਖੋ ਪਾਣੀ ਰਨ ਕੀ ਹੋਇਆ ਰਾਣਾ ਸਾਹਿਬ ਇਹਨਾਂ ਬਸ ਖੇਤਾਂ 'ਚ ਥੋੜਾ ਕੰਮ ਸੀ ਉਹ ਰੇੜੀ ਦੇ ਪੱਠਿਆਂ ਦੀ ਰੇੜੀ ਲੱਗਣ ਵਾਸਤੇ ਰਾਹ ਬਣਾਉਣਾ ਸੀ ਹਾਂ ਉਹ ਥੋੜਾ ਸਿੱਧਾ ਬਦਰਾ ਕਰਕੇ ਉਸਤਾਦ ਜੀ ਬੜਾ ਪਸੀਨੋ ਪਸੀਨੀ ਹੈ ਜੀ ਤੇ ਅਸੀਂ ਯਾ ਫੋਨ ਕੀਤਾ ਰਾਣਾ ਸਾਹਿਬ ਨੇ ਤੇ ਜਦੇ ਪਹੁੰਚ ਗਏ ਜੀ ਬਹੁਤ ਮਿਹਰਬਾਨੀ। ਹਾਂਜੀ ਰਾਣਾ ਸਾਹਿਬ। ਹਾਂ ਇਹ ਅਸਲ 'ਚ ਨਾ ਉਹ ਅੰਜਮ ਵੀ ਬਹੁਤ ਰੌਲਾ ਪਾਉਂਦਾ ਹੁੰਦਾ ਵਾ। ਕਹਿੰਦਾ ਵੀ ਇਹ ਨਾ 2-3 ਬੰਦੇ ਆ ਵੀ ਜਿਹੜੇ ਨਾ ਬਾਈ ਦੇ ਬਹੁਤ ਪਿੱਛੇ ਲੱਗੇ ਆ ਹੈ। ਮੈਂ ਉਹ ਕਹਿੰਦਾ ਨਾ ਇਹ ਪੂਰੇ ਬੈਤ ਆ ਵੀ ਮੰਨਦੇ ਆ। ਉਹਨਾਂ ਜੀ ਮਾਸੂਮ ਹਾਂ ਜਿਹਨਾਂ ਚ ਇੱਕ ਜਿਹੜਾ ਨਾ ਮਾਸਟਰ ਮੁਜ਼ੱਮਲ ਸਾਹਿਬ ਆ। ਅਸੀਂ ਪਹਿਲਾਂ ਬਹੁਤ ਅਰਸਾ ਪਹਿਲੇ ਨਾ ਅਸੀਂ ਪਪੀਤੇ ਦਾ ਪ੍ਰੋਜੈਕਟ ਕੀਤਾ ਤੇ ਉਹ ਪਪੀਤਾ ਸਾਡਾ ਨਾ ਪਹਿਲਾ ਤਜਰਬਾ ਸੀ ਮਿਲ ਕੇ ਅਸੀਂ ਥੋੜਾ ਜਿਹਾ ਲੇਟ ਲਾਇਆ ਉਹ ਬਿਮਾਰੀ ਪੈ ਗਈ। ਉਸ ਤੋਂ ਬਾਅਦ ਫਿਰ ਅਸੀਂ ਨਾ ਇੱਕ ਤਲਾਬ ਬਣਾਇਆ। ਸਾਡਾ ਖਿਆਲ ਸੀ ਕਿ ਬਤਕਾਂ ਜਿਹੜੀਆਂ ਨਾ ਰੱਖਾਂਗੇ ਫਿਸ਼ ਤੇ ਬਤਕਾਂ। ਉਹ ਬਾਅਦ ਚ ਫਿਰ ਪਤਾ ਲੱਗਾ ਕਿ ਬਤਕਾਂ ਦੇ ਅੰਡਿਆਂ ਦੀ ਨਾ ਕੋਈ ਮਾਰਕੀਟ ਕੋਈ ਵਾਧੇ ਨਹੀਂ ਐਵੇਂ ਗੱਲ ਬੰਦੇ ਕਰਦੇ ਲੇਕਿਨ ਕੋਈ ਬੰਦੇ ਨੇ ਨਾ ਅਥੈਂਟਿਕ ਦੱਸੀ ਨਹੀਂ ਬਾਈ YouTube ਤੇ YouTube ਤੇ ਹੀ ਆ। ਅਸੀਂ ਫਿਰ ਉਹਦੇ ਫਿਰ ਨਾ ਇੱਕ ਸੁਹਾਂਜਣੇ ਦੀ ਜਿਹੜੀ ਹੈ ਨਾ ਲਾਈ। ਉਹ ਸੁਹਾਂਜਣੇ 'ਚ ਅਸੀਂ ਨਾ 2-3 ਦਫਾ ਨਾਕਾਮ ਰਹੇ ਉਹਨੂੰ ਸੁਕਾਉਣ 'ਚ। ਇੱਕ ਦਫਾ ਫਿਰ ਅਸੀਂ ਸੁਕਾਉਣ 'ਚ ਕਾਮਯਾਬ ਹੋ ਗਏ ਉਹ ਲੇਕਿਨ ਮਾਰਕੀਟਿੰਗ ਦਾ ਅਸੀਂ ਨਹੀਂ ਯਾਨੀ ਕਿ ਫਿਰ ਉਹ ਕੁਝ ਦੋਸਤ ਅਹਿਬਾਬ ਨੇ ਇਸ ਤਰ੍ਹਾਂ ਹੀ ਨਾ ਤੋਹਫੇ ਤਹਾਇਫ ਜੀ ਜਿਹੜਾ ਨਾ ਉਹ ਸੁਹਾਂਜਣਾ ਗਿਆ ਉਹ ਲੇਕਿਨ ਉਹ ਸੁਹਾਂਜਣੇ 'ਚ ਅਸੀਂ ਥੋੜੀ ਜਿਹੀ ਗਲਤੀ ਕਰ ਬੈਠੇ ਕਿ ਉਹ ਦੂਸਰੇ ਭਾਈਆਂ ਦੀ ਜ਼ਮੀਨ ਆ ਨਾ ਜਿਹੜੀ ਉਹ ਸੈਕੰਡ ਟਾਈਮ ਸਾਇਆ ਉੱਧਰ ਜਾਂਦਾ ਸੀ। ਉਹ ਥੋੜੇ ਜਿਹੇ ਗੁੱਸੇ ਹੋ ਗਏ ਗੁੱਸੇ ਅਸੀਂ ਫਿਰ ਉਹ ਜਿਹੜਾ ਨਾ ਉਹ ਵੱਢ ਦਿੱਤਾ ਹੈ। ਤੇ ਇਸ ਤਰ੍ਹਾਂ ਕਰਕੇ ਨਾ ਪ੍ਰੋਜੈਕਟ ਅਸੀਂ ਜਿਹੜੇ ਹੈ ਨਾ ਹੁਣ ਅਸੀਂ ਇੱਕ ਗੰਡੋਇਆਂ ਵਾਲਾ ਪ੍ਰੋਜੈਕਟ ਜਿਹੜਾ ਵਾ ਨਾ ਉਹ ਕੀਤਾ ਆ ਤੇ ਇਨਸ਼ਾਅੱਲਾ ਤਾਲਾ ਨਾ ਫਰਵਰੀ ਮਾਰਚ 'ਚ ਕੋਈ ਨਰਸਰੀ ਦਾ ਵੀ ਸਾਡਾ ਨਾ ਦੇਣ 'ਚ ਹੈ ਕਿ ਉਹ ਕੰਮ ਜਿਹੜਾ ਵਾ ਨਾ ਕਰਾਂਗੇ। ਤੇ ਇਹ ਮੈਨੂੰ ਫੁੱਟਾਂ ਤੋਂ ਦੇਖ ਕੇ ਯਾਦ ਆ ਗਿਆ। ਮੈਨੂੰ ਯਾਦ ਐਗਜ਼ੈਕਟ ਇਹ ਨਹੀਂ ਕਿ ਕਰਨਲ ਮੁਹੰਮਦ ਖਾਨ ਦੀ ਕਿਤਾਬ ਆ ਜਾਂ ਸ਼ਫੀਕੁਰ ਰਹਿਮਾਨ ਦੀ ਹੈ। ਮੇਰੇ ਖਿਆਲ ਕਰਨਲ ਮੁਹੰਮਦ ਖਾਨ ਦੀ ਹੈ। ਉਹ ਦੱਸਦੇ ਆ ਵੀ ਇੱਕ ਅੰਗਰੇਜ਼ ਅਫਸਰ ਦੀ ਬੇਟੀ ਹੈ ਨਾ ਉਹਨੇ ਅੰਬ ਖਾਣਾ ਸੀ ਤੇ ਉਹ ਕਿਸ ਤਰ੍ਹਾਂ ਆਪਾਂ ਤਾਂ ਅੰਬ ਫੜਦੇ ਹਾਂ ਤੇ ਖਾਣਾ ਸ਼ੁਰੂ ਕਰ ਦਿੰਦੇ ਹਾਂ ਹੈ। ਤੇ ਉਹ ਪੀਨੀ ਕਿ ਕੁਝ ਇਸ ਤਰ੍ਹਾਂ ਦਾ ਨਾਮ ਸੀ ਕੁੜੀ ਦਾ ਹੁਣ ਐਗਜ਼ੈਕਟ ਮੈਨੂੰ ਕਰੈਕਟਰ ਯਾਦ ਨਹੀਂ ਹੈ। ਉਹਨੇ ਕਿਹਾ ਵੀ ਉਹਨੇ ਕਿਹਾ ਵੀ ਮੇਜ਼ ਲਿਆਓ ਸਟੂਲ ਲਿਆਓ ਕੱਪੜਾ ਲਿਆਓ ਨੈਪਕਨ ਲਿਆਓ ਛੁਰੀ ਲਿਆਓ ਪਲੇਟਾਂ ਲਿਆਓ। ਫਿਰ ਉਹਨੇ ਇੱਕ ਅੰਬ ਲਿਆਂਦਾ ਫਿਰ ਉਹ ਅੰਬ ਉਹਨੇ ਕੱਟਿਆ ਤੇ ਫਿਰ ਖਾਧਾ ਤੇ ਫੁੱਟਾਂ ਵਾਲੇ ਕਿਹਾ ਆਉਂਦਾ ਇਹ ਇੱਕ ਫੁੱਟ ਫੜੀ ਤੇ ਖਾ ਲਈ। ਤੇ ਅੱਜ ਅਸੀਂ ਨਾ ਉਹ ਜਿਹੜੀ ਪੀਣੇ ਦੀ ਯਾਦ ਜਿਹੜੀ ਹੈ ਨਾ ਉਹ ਤਾਜ਼ਾ ਕਰਨ ਲੱਗੇ ਆ ਤੇ ਫੁੱਟਾਂ ਨੂੰ ਨਾ ਅਸੀਂ ਪੂਰੇ ਇਤਮਾਨ ਨਾਲ ਜਿਹੜਾ ਨਾ ਖਾਣ ਲੱਗੀ ਆ। ਮੈਂ ਜੀ ਇੱਕ ਛੋਟੀ ਜਿਹੀ ਗੱਲ ਕਰ ਦਵਾਂ। ਹਾਂ ਆ ਤੁਸੀਂ ਫੁੱਟ ਦੇਖ ਰਹੇ ਆ ਇਹ ਇੰਜ ਲੱਗ ਰਿਹਾ ਹੋਣਾ ਵੀ ਜਿਵੇਂ ਖਰਬੂਜਾ ਹਾਂ ਹੈ। ਇਹ ਮੇਰੀਆਂ ਫੁੱਟਾਂ ਨਾ
ਖਰਬੂਜਿਆਂ ਤਰ੍ਹਾਂ ਦੀਆਂ ਕੋਈ ਫੁੱਟ ਆ ਜੀ। ਆਹੋ, ਇਸ ਤਰ੍ਹਾਂ ਦੀ ਅਸਲ ਫੁੱਟਾਂ ਦੀ ਜਿਹੜੀ ਲੰਬੀ ਸ਼ਕਲ ਹੁੰਦੀ ਸੀ। ਲਓ ਜੀ ਬਿਸਮਿਲ੍ਲਾ ਕਰੋ ਜੀ। ਲਓ ਜੀ ਇਹਨੂੰ ਤੁਸੀਂ ਇੰਨੇ ਕੁ ਕਰੋ ਜੀ। ਚਲੋ ਅੱਛਾ ਜੀ, ਹੁਣ ਰਾਣਾ ਖਾਲਦ ਸਾਹਿਬ ਕਹਿੰਦੇ ਆ ਕਿ ਉਹ ਨਾ ਜੀ ਉਹ ਚਾਟ ਮਸਾਲਾ ਪਾਣਾ ਚਾਹੀਦਾ ਵਾ ਹੈ ਤੇ ਸ਼ੱਕਰ ਪਾਣੀ ਚਾਹੀਦੀ ਆ ਚਾਟ ਮਸਾਲਾ ਤਾਂ ਸੀ ਉਹ ਪਤਾ ਹੀ ਆ ਮਾੜ ਤੇ ਲਿਆ ਸੀ ਤੇ ਸ਼ੱਕਰ ਜਿਹੜੀ ਜਗ੍ਹਾ ਤੇ ਲੈਣੀ ਨੇ ਇਹ ਦੇਖੋ ਜੀ ਜਿਹੜੇ ਦੋਸਤ ਹੁੰਦੇ ਆ ਨਾ ਇਹ ਰਾਣਾ ਸਾਹਿਬ ਤੁਸੀਂ ਕਦੋਂ ਲਿਆ ਹੈ ਇਹ ਕਦੋਂ ਲੈਂਦੇ? ਇਹ ਜਨਾਬ ਆਪਣੇ ਫੈਸਲ ਜ਼ੁਬੈਰ ਕੰਬੋਜ ਸਾਹਿਬ ਨਹੀਂ ਹਾਂ ਉਹ ਤਾਂ ਹੈ ਹੀ ਆ। ਹਾਂ ਤੇ ਇਹ ਮੈਂ ਲੈ ਕੇ ਆਇਆ ਸੀ ਘਰੋਂ। ਤਾਂ ਮੇਰੀ ਉਹ ਛੋਟੀ ਭਤੀਜੀ ਜਿਹੜੀ ਹੈ ਨਾ ਉਹਨੇ ਬਾਕੀ ਤੋਂ ਉਹਨੇ ਇੱਕ ਰੱਖ ਲਈ ਸੀ ਬਾਉਲ 'ਚ ਪਾ ਕੇ ਤੇ ਇਹ ਫਿਰ ਕੁਛ ਉਹਨੇ ਨਾ ਮੇਰੇ ਹਿੱਸੇ ਦੀ ਉਸਨੇ ਨਾ ਰੱਖੀ ਹੋਈ ਸੀ। ਇਹ ਫੈਸਲ ਜ਼ੁਬੈਰ ਕੰਬੋਜ ਸਾਹਿਬ ਜਿਹੜੇ ਆ ਨਾ ਇਹ ਉਹਨਾਂ ਨੇ ਦਿੱਤੀ ਸੀ। ਇਹ ਉਹਨਾਂ ਦਾ ਹੀ ਬ੍ਰਾਂਡ ਲੱਗਦਾ। ਨਹੀਂ ਉਹਨਾਂ ਦੇ ਦੋਸਤ ਦਾ ਜੀ, ਉਹਨਾਂ ਦੇ ਦੋਸਤ ਦਾ ਯਾਨੀ ਕਿ ਜਿਹੜਾ ਵਾ ਨਾ ਇਹ ਜੀ ਦੇਸੀ ਸ਼ੱਕਰ ਹੈ ਜੀ। ਚਿਸ਼ਤੀਆਂ ਇਹ ਚਿਸ਼ਤੀਆਂ ਤੋਂ ਜਨਾਬ ਜੀ ਇਹ ਹੈਗਾ ਆ ਅਲ ਕੀ ਹੈ ਜੀ ਅਲ-ਬਹਿਰ ਆ ਅਲ-ਬਹਿਰ। ਅਲ-ਬਹਿਰ ਫੂਡ ਪ੍ਰੋਡਕਟ ਫਰੂਟ ਚਿਸ਼ਤੀਆਂ ਪੰਜਾਬ ਹੈ। ਇਹ ਉਹਨਾਂ ਨੇ ਜੀ ਤੋਹਫਾ ਦਿੱਤਾ ਸੀ ਸਾਨੂੰ। ਦਿੱਤਾ ਤਾਂ ਜੀ ਉਹਨਾਂ ਨੇ ਬਹੁਤ ਅੱਛਾ ਕਿਸਮ ਦਾ ਇੱਕ ਤੋਹਫਾ ਸ਼ਾਇਦ ਵੀ ਦਿੱਤਾ ਜੀ। ਫਿਰ ਮੇਰੀ ਭਤੀਜੀ ਕਹਿ ਰਹੀ ਤਾਇਆ ਉਹ ਸ਼ਾਇਦ ਨਹੀਂ ਲੈ ਕੇ ਜਾਣਾ ਤੁਸੀਂ ਪਾਓ ਫਿਰ ਜੀ ਇਹਦੇ ਵਿੱਚ। ਤੇ ਮੈਂ ਕਹਿੰਦੀ ਸ਼ਾਇਦ ਨਹੀਂ ਕਾਕਾ ਭਾਈ ਦਾ ਤੇ ਵਿੱਚ ਪੰਜੀਰੀ ਵੀ ਦੇਈ ਸੀ ਜੀ ਉਹਨਾਂ ਨੇ ਸਾਨੂੰ। ਉਹਨਾਂ ਕੋਲ ਇਹ ਪ੍ਰੋਡਕਟ ਮਿਲ ਸਕਦੀਆਂ ਜੀ। ਉਹਨਾਂ ਦੇ ਦੋਸਤ ਨੇ ਮੇਰੇ ਖਿਆਲ ਨਾਲ ਬਣਾਇਆ ਹੈ ਜੀ। ਹਾਂ ਸੁਣਾ ਦਾ ਮਸਲਾ ਹੈ। नहीं ज्यादा भी ना हो ਨਹੀਂ ਪਾ ਦੋ ਤੁਸੀਂ ਪਾ ਦਿਓ। ਪਾ ਦੋ ਸਾਰੀ। ਇਹ ਥੋੜਾ ਮਿੱਠਾ ਹੁੰਦਾ ਮੈਨੂੰ ਪਤਾ ਹੈ ਇਹਦੇ ਵਿੱਚ ਚੀਨੀ ਨਾਲੋਂ ਨਾ ਸ਼ੱਕਰ ਦੇ ਵਿੱਚ ਥੋੜਾ ਮਿੱਠਾ ਇਹ ਤਾਂ ਘੱਟ ਹੋਵੇ। ਨਹੀਂ ਬਥੇਰਾ ਇਹ ਤੁਸੀਂ ਨਾ ਜੀ ਹੁਣ ਟੇਸਟ ਦੱਸਣਾ। ਇਹ ਮੇਰਾ ਵੈਸੇ ਅਕਸਰ ਲੋਕ ਖਾਂਦੇ ਆ ਦੂਸਰੀ ਤਰ੍ਹਾਂ ਮਸਾਲਾ ਇਕੱਲਾ ਲਾ ਕੇ ਤੇ ਮੈਂ ਜੀ ਉਹ ਆ ਪਿਆ ਕਾਂਟਾ ਤੇ ਇੱਥੇ ਆ ਦੇਖੋ ਆ ਨਾ ਤੁਸੀਂ ਆਪਣੇ ਜਿਹੜਾ ਨਾ ਹਾਂਜੀ ਦੇਖੋ ਜੀ ਥੋੜਾ ਜਿਹਾ ਸ਼ੱਕਰ ਵੀ ਪਾਇਆ ਥੱਲੇ ਚਲੀ ਜਾਂਦੀ ਆ। ਹਾਂ ਨਹੀਂ ਪਾਈ ਆ ਚੱਕਰ ਨਹੀਂ ਕਿਉਂ ਅੱਛਾ ਹਾਂ ਹਾਂ ਇਹਦਾ ਸ਼ੱਕਰਕੰਦੀ ਟਾਈਪ ਹੋ ਗਿਆ। ਲੋ ਇਹ ਹੁਣ ਨਾ ਇਹ ਕੰਮ ਜੀ ਉਹ ਪੀਣੀ ਵਾਲਾ ਹੀ ਹੋ ਗਿਆ ਵਾ ਜੀ ਕੰਮ। ਮੈਂ ਕਿਹਾ ਨਾ ਹਾਂ ਉਹ ਪੀਣੀ ਵਾਲਾ ਹੀ ਹੋ ਗਿਆ ਵਾ। ਹਾਂ ਆ ਦੇਖੋ ਕਹਿੰਦੇ ਜੀ ਬੰਦੇ ਤੁਸੀਂ ਲੋਰਨ ਨਾ ਮੈਂ ਲੈ ਲੈਣਾ ਕੋਈ ਨਹੀਂ ਆਪਸ ਤੁਹਾਨੂੰ ਨਾ
ਮੈਂ ਤਾਂ ਪੀਣੀ ਤਰ੍ਹਾਂ ਖਾਊਂਗਾ ਉਹਦੇ ਨਾਲ ਕਾਂਟੇ ਨਾਲ ਹੀ। ਅੱਛਾ ਹੈ शक्कर थोड़ी हो ਥੋੜੀ ਹੈ ਨਾ ਹਾਂ ਮੈਨੂੰ ਪਤਾ ਨਾ ਕਿ ਸ਼ੱਕਰ ਹਲੇ ਥੋੜੀ ਜਿਹੀ ਘੱਟ ਆ ਨਹੀਂ ਅੱਜ ਕਹਿੰਦੇ ਨਹੀਂ ਇਹਦੇ 'ਚ ਪਾ ਕੇ ਦਿਓ ਉਹਨਾਂ ਨੂੰ। ਇਹ ਦੇਖੋ ਰੇ ਕਰੋ ਜੀ ਸ਼ੱਕਰ ਜਿਹੜੀ ਹੈ ਨਾ ਇਹ ਪਾਓ ਇਹਦੇ 'ਚ ਹੋਰ ਪਾ ਲਾਂਗੇ ਆਪਾਂ ਜਿਹੜਾ ਬਚਿਆ ਪਿਆ। ਹਾਂਜੀ ਰਾਣਾ ਸਾਹਿਬ ਦੱਸਿਓ ਕਿਦਾਂ ਦਾ ਟੇਸਟ ਹੈ ਤੁਸੀਂ ਕਾਂਟੇ ਲਈ ਬੈਠੇ ਤੇ ਮੈਂ ਇਕੱਲਾ ਇੰਜੀ तो चुरी ना कर दो ਚਲੋ ਮੈਂ ਚੱਲ ਘੱਟ ਆ ਜੀ ਸ਼ੱਕਰ ਮੈਂ ਤਾਂ ਇਹਦੇ ਸ਼ੱਕਰ ਪਾ ਥੋੜੀ ਜਿਹੀ ਇਹਦੇ ਪਾ ਤੁਹਾਡੀ ਗੱਲ ਮੈਨੂੰ ਪਤਾ ਨਾ ਵੀ ਸ਼ੱਕਰ ਘੱਟ ਹੁੰਦੀ ਹੈ ਤੁਸੀਂ ਗੱਲ असली तो बड़ी बनाई खाई दी है ना हाँ। जजमेंट नहीं है ਹਾਂ ਬਾਰੋ ਜੀ ਬਾਰੋ ਥੋੜੀ ਜਿਹੀ ਚਲੋ ਅਸਲ ਵਿੱਚ ਹਾਂ ਮੇਰਾ ਤਾਂ ਨੁਕਤਾ ਨਜ਼ਰ ਇਹ ਹੈ ਕਿ ਹੁਣ ਆਇਆ ਜੀ। ਜਿਹੜਾ ਇਹ ਵੀ ਲੱਸੀ ਹੋਈ ਕੋਈ ਮਿਲਕ ਸ਼ੇਕ ਹੋਇਆ ਹਾਂ ਵੀ ਉਹਨਾਂ 'ਚ ਨਾ ਮਿੱਠਾ ਨਹੀਂ ਰਾਣਾ ਸਾਹਿਬ ਇਹ ਗੱਲ ਨਹੀਂ ਲੋ ਜੀ ਫੈਸਲ ਤੋਂ ਬਾਅਦ ਕੰਬੋਜ ਸਾਹਿਬ ਦਾ ਸ਼ੁਕਰੀਆ। ਵੈਸੇ ਇਹ ਤਾਂ ਮੈਨੂੰ ਲੱਗਦਾ ਉਹ ਭਤੀਜੀ ਵਾਲੀ ਰਾਏ ਵੀ ਬੜੀ ਠੀਕ ਸੀ ਵੀ ਉੱਪਰ ਸ਼ਹਿਦ ਛਿੜਕਿਆ ਜਾਂਦਾ ਤੇ ਕਿਆ ਹੋਰ ਵੀ ਹਾਂ ਮਿੱਠਾ ਜਿਹੜਾ ਮਰਜ਼ੀ ਪਾ ਲਓ ਤੁਸੀਂ ਮਿੱਠਾ ਕਰਨਾ ਨਾ ਜੀ ਘਰ ਤਾਂ ਜਿਹੜੀ ਹੁੰਦੀ ਹੈ ਜੀ ਬਣੀ ਬਣਾਈ ਖਾਂਦੇ ਆ ਚੀਨੀ ਪਾਈ ਜਾਂਦੀ ਉਹਦੇ ਵਿੱਚ ਮਿੱਠਾ ਜ਼ਿਆਦਾ ਹੁੰਦਾ ਨਾਲ ਜੀ ਆ ਵੀ ਬੜਾ ਟੇਸਟੀ ਬਣਿਆ ਜੀ ਕੰਮ ਲੋ ਜੀ ਇਹ ਫੁੱਟਣ ਵਾਲਿਆਂ ਨੂੰ ਨਾ ਅਗਰ ਉਹ ਐਸ ਸ਼ਕਲ 'ਚ ਫੁੱਟਾਂ ਨੂੰ ਖਿਲਾਉਣ ਤੇ ਬਹੁਤ ਸਾਰੇ ਬੰਦੇ ਨਾ ਰਾਹ ਜਾਂਦੇ ਜਾਂਦੇ ਗੱਡੀਆਂ 'ਚੋਂ ਨਾ ਹਾਂਜੀ ਲੈ ਲੈ ਕੇ ਮੈਂ ਫੁੱਟਾਂ ਇਹ ਨੂੰ ਕਹਿ ਰਿਹਾ ਸੀ ਵੀ ਵੈਲਿਊਏਟਡ ਮੈਂ ਇਸੇ ਨੂੰ ਤਾਂ ਕਹਿ ਰਿਹਾ ਸੀ ਵੀ ਜੇ ਤੁਸੀਂ ਇਸ ਤਰ੍ਹਾਂ ਕਰਕੇ ਬੰਦਾ ਖਿਲਾਵੇ ਨਾ ਜੀ ਉਹ ਜ਼ਿਆਦਾ ਕਮਾਈ ਕਰ ਸਕਦਾ ਦੂਜਾ ਜੀ ਮੇਰਾ ਆਪਣਾ ਤਜਰਬਾ ਹੈਗਾ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂ ਫੁੱਟਾਂ ਦੇ ਬਾਰੇ ਜਿਹੜਾ ਕਿ ਪਹਿਲਾਂ ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਬਹੁਤ ਅੱਛੀ ਖੇਤੀ ਆ ਹਾਂ ਕੰਮ ਖਰਚ ਬਾਲਾ ਨਸ਼ੀ ਖਰਚਾ ਕੋਈ ਨਹੀਂ ਹੈਗਾ ਦੇਖੋ ਬਾਰਿਸ਼ ਹੋ ਜਾਣਾ ਇੱਕ ਕੁਦਰਤੀ ਗੱਲ ਆ ਰਾਣਾ ਸਾਹਿਬ ਲੇਕਿਨ ਜੇ ਰੇਟ ਦੇ ਹਿਸਾਬ ਨਾਲ ਦੇਖੋ ਜੀ 800-900 ਰੁਪਏ 1000 ਰੁਪਏ ਮਣ ਬੜਾ ਅੱਛਾ ਇਹਦਾ ਰੇਟ ਆ ਖੇਤ ਚੋਂ ਜੇ ਬੰਦਾ ਜਾਵੇ ਮੈਂ ਕਹਿ ਰਿਹਾ ਕਿ ਸਾਡੇ ਤੋਂ ਪਿੰਡ ਦੂਰ ਜਾ ਪਿੰਡ ਨਹੀਂ ਨਾ ਉਹ ਇੱਕ ਟਾਂਗੇ ਵਾਲੇ ਸੀ ਬਜ਼ੁਰਗ ਉਹ ਜਦੋਂ ਟਾਂਗਾ ਛੱਡ ਦਿੱਤਾ ਉਹ ਲਾਉਂਦੇ ਰਹੇ ਮੈਨੂੰ ਉਦੋਂ ਫੁੱਟ ਇੰਨੀ ਮਹਿੰਗੀ ਵੀ ਨਹੀਂ ਹੁੰਦੀ ਸੀ ਫੁੱਟਾਂ ਲੱਗਦੀਆਂ ਵੀ ਬਹੁਤ ਸੀ ਤੇ ਆ ਜਿਹੜੇ ਐ ਹਿਸਾਬ ਚ ਲਾਈਏ ਤੇ ਇਹ ਤਾਂ ਚੰਗੀ ਭਲੀ ਫਸਲਾਂ ਤੋਂ ਤਕੜੀ ਫਸਲ ਆ नहीं जी जिम्मेदार असल कोई चुरी नहीं ਹੁਣ ਦੇਖੋ ਨਾ फसल ਇਹ समझा ਇਹ ਦੇਖੋ ਕਿ 1000 ਰੁਪਏ ਦੀ ਮਣ ਆ ਤੇ ਇਹ 5 ਮਣ ਜਿਹੜੀ ਆ ਨਾ ਖੇਤ ਚੋਂ ਐਵੇਂ ਨਿਕਲ ਆਉਂਦੀ ਆ 100 ਮਣ ਨਿਕਲੇ ਤੇ ਲੱਖ ਰੁਪਏ ਦੀ 20 ਦਿਨਾਂ ਜਿਹੜਾ ਉਹਨਾਂ ਹਾਂਜੀ ਬੜੇ ਆਰਾਮ ਨਾਲ ਤੇ ਫਿਰ ਅਗਰ ਜੇ ਆਪ ਵੇਚੇ ਜ਼ਿਮੀਂਦਾਰ ਹਿੰਮਤ ਕਰਕੇ ਫਿਰ ਇਹ ਤਾਂ ਜੀ ਬਹੁਤ ਫਿਰ ਇਹ ਬਹੁਤ ਉੱਪਰ ਗੱਲ ਆ ਫਿਰ ਤੇ ਉਹ 3-4 ਲੱਖ ਰੁਪਏ ਦੀ ਨਾ ਫਸਲ ਆ ਲੋ ਜੀ ਰਾਣਾ ਸਾਹਿਬ ਤੁਹਾਡਾ ਵੀ ਬਹੁਤ ਮਿਹਰਬਾਨੀ ਤੇ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਜਿਹੜੇ ਸਾਨੂੰ ਦੇਖਦੇ ਆ ਸਾਡੇ ਵੀਰ ਭਰਾ ਫਿਰ ਤੁਸੀਂ ਕਹਿਣਾ ਸੁਲਾ ਨਹੀਂ ਮਾਰੀ ਮੈਂ ਇਹ ਕਹਿਣਾ ਵੀ ਕਿਸੇ ਨਾ ਕਿਸੇ ਦਿਨ ਇਹੋ ਜਿਹਾ ਵੇਲਾ ਜ਼ਰੂਰ ਆਊਗਾ ਹਾਂ ਇਨਸ਼ਾਅੱਲਾ ਵੀ ਜੇ ਉੱਥੇ ਤੱਕ ਪਹੁੰਚਾ ਨਾ ਸਕੇ ਤਾਂ ਖੁਸ਼ਬੂ ਜ਼ਰੂਰ ਪਹੁੰਚਿਆ ਕਰੂਗੀ ਜਿੰਨਾ ਕੰਮ ਹੋ ਰਿਹਾ ਹੈ AI ਦਾ ਤੇ ਸਾਰਾ ਕੁਝ ਤੇ ਇਹ ਸੀਗੀ ਜੀ ਸਾਡੀ ਅੱਜ ਦੀ ਵੀਡੀਓ ਅੱਜ ਦਾ ਵਲੌਗ ਨਿੱਕਾ ਜਿਹਾ ਜਿਹੜਾ ਅਸੀਂ ਤੁਹਾਡੇ ਤਾਈਂ ਪਹੁੰਚਾਤਾ ਆ ਨਾਲੇ ਕੁਝ ਦੋਸਤਾਂ ਨੇ ਨਾ ਹਾਂਜੀ ਇਹ ਕਹੇ ਉਹ ਕਹਿੰਦੇ ਨਾ ਵੀ ਤੁਸੀਂ ਨਾ ਉਹੀ ਗੱਲਾਂ ਉਹੀ ਡੇਰੇ ਦੋਨੇ ਹੀ ਕੁਝ ਬਾਹਰ ਜਿਹੜਾ ਵਾ ਨਾ ਤੁਸੀਂ ਉਹ ਕਿਹਾ ਵੀ ਸੀ ਵੀ ਅਸੀਂ ਦੂਸਰੇ ਪਿੰਡ ਜਿਹੜਾ ਨਾ ਅੱਜ ਕੱਲ੍ਹ ਮੌਸਮ ਬੜਾ ਥੋੜਾ ਜਿਹਾ ਨਾ ਹੁੰਦਾ ਵਾ ਨਾ ਨਰਮ ਬਾਹਰ ਵੀ ਤੇ ਅਸੀਂ ਹੁਣ ਕੁਕਿੰਗ ਵਾਲੇ ਵੀ ਯਾਨੀ ਕਿ ਵਲੌਗ ਇਨਸ਼ਾਅੱਲਾ ਦਾ ਹਾਂਜੀ ਕੁਕਿੰਗ ਵੀ ਸ਼ੁਰੂ ਕਰਾਂਗੇ ਜੀ ਦੂਸਰਾ ਬਾਹਰ ਅੰਦਰ ਜਾਣ ਵਾਲੇ ਵੀ ਅਸੀਂ ਵਲੌਗ ਸ਼ੁਰੂ ਕਰਾਂਗੇ ਤੁਹਾਡੇ ਤਾਈਂ ਪਹੁੰਚਾਵਾਂਗੇ ਗਰਮੀ ਬੜੀ ਆ ਫਿਰ ਤੁਹਾਨੂੰ ਪਤਾ ਗਰਮੀ ਦੇ ਵਿੱਚ ਬੰਦਾ ਤੰਗ ਤਾਂ ਆਖਰ ਦੇ ਉੱਤੇ ਉਹੀ ਗੱਲ ਆ ਜੀ ਪੰਜਾਬੀ ਜਿੱਥੇ ਕਿਤੇ ਵੀ ਬੈਠਾ ਜਿੱਥੇ ਕਿਤੇ ਵੀ ਬੋਲੀ ਜਾਂਦੀ ਹੈ ਜੀ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਜੀ ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ ਰੱਬ ਰੱਖ